ਇਹ ਜਗ੍ਹਾ ਕਿਹੜੀ ਹੈ ਜੀ? ਬਾਬਿਆਂ ਵਾਲਾ ਖੂਹ ਜਿਹੜਾ ਬਾਬਿਆਂ ਵਾਲਾ ਖੂਹ ਸੀ ਜਿਹੜਾ, ਉਹ ਜਗ੍ਹਾ ਜੀ ਹੈ ਪਿੰਡ ਸੋਧਰੇ ਕੀ। ਠੀਕ ਹੈ। ਤੇ ਉਹ ਪਿੱਛੇ ਜੋ ਸਾਨੂੰ ਮਕਾਨ ਨਜ਼ਰ ਆ ਰਿਹਾ ਵੇ, ਉਸ ਤੋਂ ਇੱਧਰ ਕਰਕੇ ਨਾ ਉਹ ਜੀਵਾਂ ਦੇ ਘਰ ਸਨ, ਮਾਈ ਜੀਵਾਂ ਦਾ ਘਰ ਜਿਹਦੀ ਤੁਸੀਂ ਗੱਲ ਸੁਣਾਈ। ਅੱਛਾ ਗੁੜਗਾਵਾਂ ਦੇ ਨਾ। ਅੱਛਾ ਗੁੜਗਾਉਂ ਸੀ ਤੁਹਾਡਾ ਬਾਬਾ ਮੇਵਾਤੀ ਬਰਾਦਰੀ। ਅੱਛਾ ਗੁੜਗਾਉਂ ਪਿੰਡ ਕਿਹੜਾ ਸੀ? ਮਰੋੜਾ ਪਿੰਡ ਸੀ। ਅੱਛਾ ਜੀ। ਤੇ ਇੱਕ ਹੀ ਘਰ ਬੈਠਾ ਤੁਹਾਡਾ ਇੱਥੇ ਆ ਕੇ ਜਾਂ ਹੋਰ ਵੀ ਘਰ ਨੇ? ਦੋ। ਅੱਛਾ ਤਾਇਆ ਪਤਰੀਆ ਅੱਗੋਂ ਹੁਣ ਕਈ ਹੋ ਗਏ ਘਰ ਵੱਧ ਗਏ ਨਾ, ਸਦੀ ਪੌਣੀ ਸਦੀ ਬੀਤ ਗਈ ਹੈ। ਠੀਕ। ਤੇ ਇਹ ਜੀ ਪਿੰਡ ਸੋਧਰੇ ਕੀ ਦਾ ਤੁਹਾਨੂੰ ਦਿਖਾ ਰਿਹਾ ਬਾਬੇ ਢੂੰਡੇ ਵਾਲਾ ਖੂਹ, ਜੋ ਨੰਬਰਦਾਰ ਸਨ ਪਾਕਿਸਤਾਨ ਬਣਨ ਤੋਂ ਪਹਿਲੇ ਪਿੰਡ ਸੋਧਰੇ ਕੀ ਦੇ, ਹਿੰਦੂ ਸਿੱਖ ਪੱਤੀ ਦੇ ਨੰਬਰਦਾਰ ਸੀ। ਇਹ ਉਹਨਾਂ ਦਾ ਖੂਹ ਸੀ। ਠੀਕ ਹੋ ਗਿਆ। ਅਸੀਂ ਹੁਣ ਅੱਗੇ ਨਹੀਂ ਜਾਣਾ ਜੀ? ਅੱਗੇ ਜਾਣਾ। ਠੀਕ ਹੋ ਗਿਆ। ਤੇ ਇਹ ਸਾਰੀ ਜਿਹੜੀ ਹੈ ਨਾ ਬਾਬਾ ਜੀ ਇਹ ਸਾਰੀ ਨਵੀਂ ਆਬਾਦੀ ਬਣੀ। ਪਹਿਲੇ ਕੋਈ ਨਹੀਂ ਸੀ। ਇਹ ਖੂਹ ਸੀ ਨਾ। ਇਹ ਕਿੰਨਾ ਦਾ ਖੂਹ ਸੀ? ਇਹ ਮੁਸਲਮਾਨਾਂ ਦਾ ਖੂਹ ਹੈ, ਲੇਕਿਨ ਇਹ ਬਾਬੇ ਢੂੰਡੇ ਦੀ ਪੱਤੀ ਦੇ। ਅੱਛਾ ਜਿਹੜੀ ਤੁਹਾਨੂੰ ਗੱਲ ਸੁਣੀ ਉਹਨਾਂ ਵਿੱਚੋਂ ਹੀ ਸਨ ਮਤਲਬ। ਠੀਕ। ਲੇਕਿਨ ਉਹ ਖਾਨਦਾਨ ਮੁਸਲਮਾਨ ਹੈ। ਠੀਕ। ਬਾਬਾ ਢੂੰਡਾ ਬਾਜਵਾ ਸੀ। ਬਾਜਵਾ। ਠੀਕ ਹੋ ਗਿਆ। ਇਹ ਪਿੰਡ ਦੀ ਦੱਖਣ ਸਾਈਡ ਤੇ ਚੜ੍ਹਦੀ ਸਾਈਡ ਦੀ ਗੁੱਠ ਕਹ ਲਓ, ਹਨਾ? ਹਾਂ ਚੜ੍ਹਦੀ ਤੇ ਲਹਿੰਦੀ। ਹਾਂਜੀ ਦੱਖਣ ਦੀ। ਚੜ੍ਹਦੀ। ਇਹ ਜਿਹੜਾ ਰਕਬਾ ਵੇ ਬਾਬਾ ਜੀ ਪਾਕਿਸਤਾਨ ਬਣਨ ਤੋਂ ਪਹਿਲੇ ਇਹ ਹਿੰਦੂਆਂ ਦਾ ਰਕਬਾ। ਅੱਛਾ ਠੀਕ। ਆਹ ਡੇਰਾ ਅੱਗੇ। ਹਾਂਜੀ। ਉਹ ਜਿਹੜਾ ਮੈਂ ਦੱਸਿਆ ਕਿ ਕਾਲੂਆਂ ਦਾ ਖੂਹ, ਉਹ ਵਾਲਾ ਆਹ ਡੇਰਾ ਜਿਹੜਾ ਉਹ ਕਾਲੂਆਂ ਦਾ ਖੂਹ। ਅੱਛਾ ਠੀਕ। ਕਿਹੜਾ ਦੱਸਿਆ ਖੂਹ? ਕਾਲੂਆਂ ਦਾ ਕਿਹੜਾ ਖੂਹ? ਇਹ ਵੰਜ ਵਾਲਾ। ਅੱਛਾ ਇਹ ਖੂਹ ਹੈ ਜੀ ਆਪਣਾ ਕਾਲੂਆਂ ਦਾ ਖੂਹ। ਬਾਬਾ ਜੀ ਦੱਸਿਆ ਕਿ ਇੱਕ ਘਰ ਇੱਥੇ ਕਾਲੂ ਜੱਟਾਂ ਦਾ ਵੀ ਹੋਇਆ ਸੀ, ਸਿੱਖ ਸਨ। ਪਿੰਡ ਸੋਧਰੇ ਕੀ ਦੀ ਗੱਲ ਕਰ ਰਿਹਾ ਜੀ ਮੈਂ, ਔਰ ਇਸ ਪਿੰਡ ਦੇ ਵਿੱਚ ਮੌਜੂਦ ਹਾਂ। ਇਸ ਜਗ੍ਹਾ ਖੂਹ ਹੋਇਆ ਕਰਦਾ ਸੀ, ਕਾਲੂਆਂ ਦਾ ਖੂਹ ਜਿਹਦੀ ਹੱਲ ਸੀ, ਔਰ ਕਾਲੂ ਜੱਟ ਸਨ। ਪਿੰਡ ਸੋਧਰੇ ਦੇ ਵਿੱਚ ਘੁੰਮਣ ਜੱਟ ਵੀ ਸਨ ਤੇ ਬਾਜਵੇ ਜੱਟ ਵੀ ਸਨ, ਤੇ ਇੱਕੋ ਘਰ ਸੀ ਸਰਦਾਰਾਂ ਦਾ, ਕਾਲੂ ਜੱਟ ਸਨ ਜੋ। ਇਹ ਉਹਨਾਂ ਦਾ ਖੂਹ ਸੀ ਪਿੰਡ ਸੋਧਰੇ ਕੀ ਦਾ ਹਜ਼ੂਰ ਰਕਬਾ। ਤੇ ਖੂਹ ਬਾਬਾ ਜੀ ਤੁਹਾਡਾ ਦੱਸ ਰਿਹਾ ਵਾ ਸਰਦਾਰ ਤਰਲੋਕ ਸਿੰਘ ਘੁੰਮਣ। ਔਰ ਤੁਹਾਡੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਯਾਰ ਸਾਡੀ ਜਿਹੜੀ ਹੱਲ ਸੀ ਉਹ ਚੇਲਿਆਂ ਵਾਲੀ ਸੀ, ਤੇ ਚੇਲਿਆਂ ਵਾਲਾ ਖੂਹ ਵੀ ਸੀ। ਤੇ ਖੂਹ ਨੂੰ ਤੁਸੀਂ ਬੜਾ ਯਾਦ ਕੀਤਾ ਆਪਣੇ ਵੀਡੀਓ ਦੇ ਰਾਹੀਂ। ਫਿਰ ਬਾਕੀ ਦੇ ਜੋ ਪਿੰਡ ਵਿੱਚ ਛੱਪੜ ਸੀ, ਢਾਬ ਸੀ, ਉਹਨੂੰ ਵੀ ਬੜਾ ਯਾਦ ਕਰਦੇ ਰਹੇ। ਤੇ ਉਹ ਮੈਂ ਸਾਰਾ ਕੁਝ ਰਿਕਾਰਡ ਕਰ ਲਿਆ ਵੇ, ਤੇ ਇਹ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਚੇਲਿਆਂ ਵਾਲਾ ਖੂਹ। ਇਹ ਖੂਹ ਪੁਰਾਣਾ ਹੀ ਹੈ ਕਿ ਜਾਂ ਬਾਅਦ ਵਿੱਚ? ਇਹ ਤਾਂ ਬਾਅਦ ਬਣਿਆ, ਇੱਥੇ ਪਹਿਲਾਂ ਹੁੰਦਾ ਸੀ। ਮਤਲਬ ਇਹ ਸਾਰਾ ਏਰੀਆ ਉਹੀ ਹੈ ਚੇਲਿਆਂ ਵਾਲਾ ਖੂਹ। ਠੀਕ ਹੈ। ਸਹੀ ਹੈ। ਬੂਟੇ ਹੁਣ ਸਾਰੇ ਜਿਹੜੇ ਬੂਟੇ ਦੇ ਬਾਅਦ। ਹਾਂਜੀ ਜੀ। ਮਤਲਬ ਉਸ ਵੇਲੇ ਜਿਹੜਾ ਬਾਬਾ ਦੱਸ ਰਿਹਾ ਸੀ ਕਬੇਰੀਆਂ ਸਨ ਪਹਿਲੇ ਬੜੀਆਂ ਖੂਹ ਤੇ, ਹੁਣ ਉਹ ਕੋਈ ਨਹੀਂ ਗਈਆਂ। ਇਹ ਜੀ ਉਹ ਸਾਰਾ ਖੂਹ ਦਾ ਏਰੀਆ ਬਾਬਾ ਜੀ। ਇਹ ਬਾਬਾ ਜੀ ਹੁਣ ਇੱਥੇ ਆ ਕੇ ਸਾਨੂੰ ਵੀਰ ਹੋਣੀ ਦੱਸ ਰਹੇ ਨੇ ਕਿ ਇਹ ਪਾਰਟੀਸ਼ਨ ਤੋਂ ਬਾਅਦ ਮਤਲਬ ਕਿਸੇ ਨੇ ਖੂਹ ਬਣਾਇਆ ਹੈ। ਹੁਣ ਇਹ ਪੱਕਾ ਸ਼ੋਰ ਨਹੀਂ ਪਹਿਲੇ ਦਾ ਖੂਹ ਸੀ ਜਾਂ ਬਾਅਦ ਵਾਲਾ ਸੀ। ਠੀਕ ਹੈ। ਤੇ ਲੇਕਿਨ ਇਹ ਵੇ ਕਿ ਤੁਸੀਂ ਕਹ ਲਓ ਕਿ ਖੂਹ ਵਾਲੀ ਜਗ੍ਹਾ ਅੱਜ ਵੀ ਖੂਹ ਹੀ ਹੈ। ਜੀ ਇੱਥੇ ਖੂਹ ਦਾ ਹੀ ਬੜਾ ਵੱਡਾ। ਅੱਛਾ ਬਹੁਤ ਵੱਡਾ ਖੂਹ ਦਾ। ਫਿਰ ਉਹਦਾ ਵੀ ਗੱਲ ਹੈ ਉਦੋਂ ਜਿਹੜਾ ਮਤਲਬ ਤਾ ਤੂੰ ਕਿ ਇਹ ਸਾਰਾ ਚੇਂਜਿੰਗ ਹੋ ਗਈ ਨਾ। ਜਦੋਂ ਜਦੋਂ ਖੂਹੀ ਕੱਢੀ ਸੀ ਨਾ, ਉਦੋਂ ਇੱਥੋਂ ਥੱਲੇ ਵੀ ਚੜੋੜੇ ਨਿਕਲਦੇ ਵੱਡੇ ਖੂਹ ਦੇ। ਹਾਂਜੀ ਨਹੀਂ ਵਿੱਚ ਬਾਬੇ ਨੇ ਦੱਸਿਆ ਕਿ ਦੋ ਡੱਲਾਂ ਸਨ ਸਾਡੀਆਂ, ਦੋ ਡੱਲਾਂ ਬਣ ਗਈਆਂ ਤੇ ਇੱਕ ਥੱਲੇ ਸੀ ਤਾਜ਼ਾ ਹੀ ਖੂਹ ਲਵਾਇਆ ਸੀ। ਫਿਰ ਜਦੋਂ 47 ਆ ਕਿ ਸਾਨੂੰ ਉੱਠ ਕੇ ਆਉਣਾ ਪਿਆ। ਪਾਕਿਸਤਾਨ ਬਣਨ ਤੋਂ ਪਹਿਲੇ ਜੀ ਇੱਥੇ ਇੱਕ ਘਰ ਸੀ
ਬਾਬਾ ਤਰਲੋਕ ਸਿੰਘ ਉਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਲਿੰਕ, ਤੁਸੀਂ ਸਾਰੀ ਗੱਲਬਾਤ ਸੁਣ ਲੈਣਾ। ਤੇ ਉਹਨਾਂ ਦੇ ਵਾਲਾ ਸਾਹਿਬ ਦਾ ਨਾਮ ਸੀ ਮੰਗਲ ਸਿੰਘ, ਠੀਕ ਹੈ। ਤੇ ਮੰਗਲ ਸਿੰਘ ਤੋਂ ਗਾਂ ਸੀ ਖੇੜਾ ਸਿੰਘ। ਉਹ ਸਾਡੇ ਇੱਥੇ ਘੁੰਮਣ ਵੈਸੇ ਤੇ, ਲੇਕਿਨ ਜਿਹੜੀ ਉਹਨਾਂ ਦੀ ਹੱਲ ਸੀ ਉਹ ਸੀ ਚੇਲਿਆਂ ਵਾਲਾ ਖੂਹ ਸੀ ਉਹਨਾਂ ਦਾ। ਉਸ ਨਾਮ ਤੋਂ ਇਹ ਚੇਲਿਆਂ ਖੂਹ ਬੋਲਦਾ। ਤੇ ਤੁਹਾਡੇ ਬਜ਼ੁਰਗ ਪਿੱਛੋਂ ਕਿੱਥੋਂ ਆਏ? ਉਹ ਜ਼ਿਲ੍ਹਾ ਗੁਰਦਾਸਪੁਰ। ਪਿੰਡ ਕਿਹੜਾ? ਪਿੰਡ ਦਾ ਨਹੀਂ ਉਹਨੂੰ ਨਾਂ ਦਾ ਪਤਾ, ਪਰ ਭਾਈ ਉਹ ਸਾਡਾ ਭਰਾ ਸਾਡਾ, ਉਹਨੂੰ ਹਰ ਗੱਲ ਦਾ ਪਤਾ। ਨਹੀਂ, ਉਹ ਆਪੇ ਪਤਾ, ਉਹ ਸ਼ਬੀਰ ਮਿਲਦਾ, ਸ਼ਬੀਰ ਨੂੰ ਪਤਾ। ਬਹਰਹਾਲ ਤੁਸੀਂ ਵੀ ਕੋਸ਼ਿਸ਼ ਕਰੋ, ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਨਾ। ਪਰ ਉਹਨਾਂ ਨੂੰ ਜ਼ਿਆਦਾ ਪਤਾ ਹੈ ਕਿਉਂਕਿ ਉਹ ਹੀ ਸਾਡੇ ਤੋਂ ਵੱਡੇ ਹੋਈ ਨੇ ਤੇ ਉਹਨੂੰ ਹਰ ਗੱਲ ਪਤਾ। ਲੇਕਿਨ ਚੇਲੇ ਨਾਲ ਖੂਹ ਇਹ ਹੀ ਬੋਲਦਾ, ਇਹ ਕਿਉਂਕਿ ਲਾਲੇ ਵੀ ਪੁਰਾਣੇ ਇਹਨਾਂ ਨੂੰ ਪਤਾ। ਲੋ ਜੀ ਇਹ ਖੂਹ ਸੀ ਚੇਲਿਆਂ ਵਾਲਾ। ਆਹੋ ਤੇ ਪੁਰਾਣੇ ਜਿਹੜੇ ਖੂਹ ਸਨ ਉਹਨਾਂ ਦਾ ਨਹੀਂ ਕੋਈ ਪਤਾ ਕਿੱਥੇ ਕਰਕੇ ਸੀ। ਉਹ ਇੱਕ ਇੱਥੇ ਡੱਲ ਹੁੰਦੀ ਸੀ। ਡੱਲ ਹੁੰਦੀ ਸੀ ਬਿਲਕੁਲ। ਬਾਬਾ ਨੇ ਕਿਹਾ ਕਿ 2 ਡੱਲਾਂ ਵੀ ਬਣ ਗਈਆਂ। ਇੱਕ ਡੱਲ ਇੱਥੇ ਸੀ। ਕਿੱਥੇ ਭਲਾ? ਇਹ ਡੇਰੇ ਇੱਥੇ ਕਰ ਗਿਆ। ਇਹ ਜੇ ਬਾਂਸ ਨਹੀਂ, ਇਹ ਕੁਝ ਡੱਲ ਇੱਥੇ ਕਰ ਗਿਆ। ਅੱਛਾ, ਇੱਥੇ ਕਰਕੇ ਡੱਲ ਸੀ। ਇਹ ਡੱਲ ਕਿੱਥੇ ਸੀ? ਇੱਕ ਡੱਲ ਉਹ ਪਿੱਛੇ ਜਿਹੇ ਝੋਕ ਨਹੀਂ ਆਏ, ਇੱਕ ਡੱਲ ਉੱਥੇ ਸੀ। ਉਹ ਉੱਥੇ ਠੀਕ ਹੈ। ਉਹ ਵੀ ਪੱਕਾ ਹੀ ਇਹਨਾਂ ਦਾ ਖੂਹ ਸੀ ਤੇ ਇਹ ਵੀ ਖੂਹ ਸੀ। ਆ ਭਗਦਾ ਜੀ, ਖੂਹ ਭਗਦਾ ਸੀ ਇੱਥੇ। ਹਾਂ, 2 ਡੱਲਾਂ ਇੱਥੇ, ਇੱਕ ਡੱਲ ਇੱਥੇ ਸੀ। ਉਹ ਜਦੋਂ ਡੱਲਾਂ ਬਣ ਗਈਆਂ ਨਾ, ਫਿਰ ਉਹਨਾਂ ਬਾਅਦ ਚ ਹੋਰ ਇੱਕ ਨਵਾਂ ਹੀ ਖੂਹ ਲਵਾਇਆ ਸੀ, ਫਿਰ ਉੱਧਰ ਜਾਣਾ ਪਿਆ। ਤੇ ਬਾਬਾ ਜੀ ਇਹ ਸਾਰਾ ਰਕਬਾ ਵੀ ਸਾਰੀ ਬਾਤ ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡਾ ਹੀ ਸੀ, ਲੇਕਿਨ ਜਿਸ ਤਰ੍ਹਾਂ ਤੁਸੀਂ ਉੱਠ ਕੇ ਤੁਰ ਗਏ ਉੱਧਰੋਂ ਜਿਹੜੇ ਮੁਸਲਮਾਨ। ਨੱਥੇ ਖਾਂ ਸੀ ਨਾ, ਨੱਥੇ ਖਾਂ ਸੀ ਉਹ ਸਾਡੇ ਦਾਦੇ ਦਾ ਨੱਥੇ ਖਾਂ ਸੀ। ਅੱਛਾ, ਇਹ ਨੱਥੇ ਖਾਂ ਨੂੰ ਪੈਰੀ ਲਾਟ ਹੋਈ ਸੀ। ਉਧਰੋਂ ਜਿਹੜੇ ਬਾਬੇ ਉਧਰੋਂ ਉਧਰ ਆਏ ਸਨ, ਉਹਨਾਂ ਨੂੰ ਪੈਰੀ ਲਾਟ ਹੋਈ ਸੀ ਵੀ ਸਾਨੂੰ। ਆਹ ਨੰਬਰਦਾਰ ਕਹਿ ਲੋ, ਕੋਈ ਜਿਹੜੀ ਸਿੱਖਾਂ ਵਾਲੀ ਨੰਬਰਦਾਰੀ ਸੀ, ਫਿਰ ਤੁਹਾਡੇ ਬਜ਼ੁਰਗਾਂ ਦਾ ਸਾਡੇ ਕੋਲ ਸੀ। ਦਾਦੇ ਸਾਡਾ ਜਿਹੜਾ ਨੇ ਪਿੰਡ ਨਾਲ ਦਾ ਸਾਰੇ ਲੰਬੜ ਸੀ, ਉਹਨਾਂ ਨੂੰ ਇਹ ਲੰਬੜ ਦੀ ਮੇਰੀ ਜ਼ਮੀਨ ਇਧਰੋਂ ਲਾਟ ਹੋਈ ਸੀ। ਜੀ ਜੀ, ਮੈਂ ਸਮਝ ਗਿਆ। ਹੋਇਆ ਜ਼ਿਕਰ ਤੁਹਾਡੇ ਬਜ਼ੁਰਗਾਂ ਨਾਲ ਨੱਥੇ ਖਾਂ ਦਾ ਜਿਹੜਾ ਸਹੀ। ਇੱਕ ਉਹ ਵੀਡੀਓ ਚੜੀ ਸੀ ਰਾਜਪੂਤ ਸੀ। ਕਿਹੜੀ ਗੋਤ? ਕਿਹੜੀ? ਰੰਗੜ ਰਾਜਪੂਤ ਤੁਸੀਂ? ਨਾਰੂ ਉਹ ਕਿਹੜੇ? ਪੱਟੀ ਰੰਗੜ। ਅੱਛਾ, ਰੰਗੜ ਦਾ। ਠੀਕ, ਚਲੋ ਵਧੀਆ ਹੋ ਗਿਆ ਯਾਰ। ਜ਼ਿਆਦਾ ਮਾਲੂਮ ਹੈ ਸਾਡੇ ਭਰਾ ਨੂੰ ਵੱਡੇ ਨੂੰ। ਬਾਬਾ ਸਾਰਾ ਜੀ ਖੂਹ ਆਪਣਾ ਹੱਥ ਕਹਿ ਲਓ ਕਿ ਚੇਲਿਆਂ ਵਾਲਾ ਖੂਹ ਸੀ, ਸਾਰੀ ਜਿਹੜੀ ਜਗ੍ਹਾ ਵਿਆਹ ਵਾਲੀ। ਠੀਕ ਹੈ।